Best way to conquer a territory is overtake its culture, destroy its language. Vice President Dhankar. ਸਾਡੇ ਉੱਤੇ ਮੁਸਲਮਾਨਾਂ ਨੇ ਇਹੀ ਕੁਛ ਕੀਤਾ. They were very oppressive, very cruel, brutal for our language, for our culture, for our religious places. ਤੁਸੀਂ ਇੰਨੇ ਕਰੋੜ ਆਪਣੇ ਆਪ ਨੂੰ ਆਬਾਦੀ ਕਹਿੰਦੇ ਹੋ, ਤੁਹਾਡੇ ਮੰਦਰ ਨੇ, ਤੁਹਾਡਾ ਉਹ ਸਾਰਾ ਇਹ ਬਚ ਕਿਵੇਂ ਗਿਆ ਫਿਰ 800 ਸਾਲ ਜੇ ਹਰ ਮੁਸਲਮਾਨ ਜਿਹੜਾ ਹੈ ਉਹ ਬਾਦਸ਼ਾਹ ਉਹ ਤੁਹਾਡੇ ਮਜ਼ਹਬ ਨੂੰ ਹੀ ਔਰ ਤੁਹਾਡੀਆਂ ਮੰਦਰ ਹੀ ਢਾਣ ਨੂੰ ਲੱਗਾ ਹੋਇਆ ਸੀ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत के वाइस प्रेजिडेंट जगदीप धनखड़ ने एक सभा विच बोलदियां कहा है कि किसी इलाके नूं फतह करन दा सौखा तरीका है कि उसकी तहजीब ते हावी हो जाओ अते उन्हां लोकां दी मां बोली खत्म कर दिओ। असल विच मिस्टर धनखड़ हिंदुत्व के कंट्रोल की गल ही कर रहा है, ਭਾਵੇਂ ਕਿ ਉਹ ਇਸ ਨੂੰ ਮੁਸਲਮਾਨਾਂ ਨਾਲ ਜੋੜ ਕੇ ਬਿਆਨ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੇ ਜਿਹੜਾ ਧਨਖੜ ਹੈ ਜਗਦੀਪ ਧਨਖੜ ਭਾਵੇਂ ਜਾਟ ਹੈ ਪਰ ਇਹ ਪੂਰਾ RSS ਟ੍ਰੇਨਡ ਜਿਹੜੀ ਬੇਸਿਕ ਉਹਨਾਂ ਦੇ ਲੋਕ ਨੇ ਰਾਜਸਥਾਨ ਨਾਲ ਇਹਦਾ ਸੰਬੰਧ ਹੈ ਪਰ ਪੱਕਾ ਹਿੰਦੂਤਵੀ। और इन्हें 98 अखिल भारतीय मराठी साहित्य सम्मेलन क्योंकि कल का दिन जोड़ा 21 फरवरी है ये इंटरनेशनल मदर लैंग्वेज डे भी है, UN वालों ऐलानिया होया। असीं गल करांगे अपनी माँ बोली पंजाबी दी। हुण एक पासे तां हिंदूत्वी विचारधारा वाले 3 लैंग्वेज फार्मूला ਜਿਹੜਾ ਸਾਊਥ ਦੀਆਂ ਸਟੇਟਾਂ ਨੇ ਨਕਾਰ ਦਿੱਤਾ ਸੀ, ਤਾਮਿਲਨਾਡੂ ਨੇ 2 ਲੈਂਗੁਏਜ ਉਹ ਹਿੰਦੀ ਨਹੀਂ ਪੜ੍ਹਾਉਂਦੇ, ਉਹ ਜਿਹੜਾ ਉਹਨਾਂ ਦੀ ਤਾਮਿਲ ਔਰ ਇੰਗਲਿਸ਼ ਉਹਨੂੰ ਠੋਸਣਾ ਚਾਹੁੰਦੇ ਨੇ। ਔਰ ਇਹ ਵੀ ਗੱਲ ਗਲਤ ਹੈ ਕਿ ਜੀ ਹਿੰਦੀ ਨੈਸ਼ਨਲ ਲੈਂਗੁਏਜ ਹੈ। ਬਿਲਕੁਲ ਕੋਈ ਕਨਸਟੀਟਿਊਸ਼ਨ ਦੇ ਵਿੱਚ ਇਹਨੂੰ ਉਦੋਂ ਹੀ ਸਾਊਥ ਵਾਲੀਆਂ ਸਟੇਟਾਂ ਨੇ ਅਪੋਜ਼ ਕੀਤਾ ਸੀ। 22 ਨੈਸ਼ਨਲ ਲੈਂਗੁਏਜਸ ਨੇ ਜਿਹੜੀਆਂ ਉਹਨਾਂ ਦੀ ਕਰੰਸੀ ਦੇ ਉੱਤੇ ਵੀ ਛਪੀਆਂ ਹੁੰਦੀਆਂ ਨੇ। ਲੇਕਿਨ ਜਦੋਂ ਤੁਹਾਡੇ ਅੰਦਰ ਕੁਝ ਚੱਲ ਰਿਹਾ ਹੁੰਦਾ ਵੀ ਤੁਸੀਂ ਕਿਸੇ ਨੂੰ ਕਿਵੇਂ ਡੋਮੀਨੇਟ ਕਰਨਾ ਹੈ ਤੇ ਸਹਾਰਾ ਤੁਸੀਂ ਕਿਸੇ ਹੋਰ ਦਾ ਲੈ ਕੇ ਗੱਲ ਕਰ ਰਹੇ ਹੁੰਦੇ ਹੋ। ਹੁਣ ਇਹ ਧਨਖੜ ਨੇ ਜੋ ਕੁਝ ਉੱਥੇ ਕਿਹਾ ਉਸ ਇਕੱਠ ਦੇ ਵਿੱਚ ਉਹਨੂੰ ਇਹਨਾਂ ਦੀ ਮੀਡੀਆ ਨੇ PTI ਨੇ ਮੁੱਖ ਖਬਰ ਬਣਾਇਆ। ਬੈਸਟ ਵੇ ਟੂ ਕੰਕਰ ਏ ਟੈਰੀਟਰੀ ਇਜ਼ ਓਵਰਟੇਕ ਇਟਸ ਕਲਚਰ, ਡਿਸਟਰੋਏ ਇਟਸ ਲੈਂਗੁਏਜ। ਵਾਈਸ ਪ੍ਰੈਜ਼ੀਡੈਂਟ ਧਨਖੜ ਕਿ ਕਿਸੇ ਵੀ ਇਲਾਕੇ ਨੂੰ ਫਤਹ ਕਰਨਾ ਹੋਏ ਤਾਂ ਬੈਸਟ ਇਹ ਹੈ ਵੀ ਉਹਨਾਂ ਦੇ ਕਲਚਰ ਦੇ ਉੱਤੇ ਆਪਣਾ ਥੋਪ ਦਿਓ ਔਰ ਉਹਨਾਂ ਦੀ ਬੋਲੀ ਡਿਸਟਰੋਏ ਕਰ ਦਿਓ। ਹੁਣ ਮੈਂ ਜਦੋਂ ਇਹ ਟਾਈਟਲ ਦੇਖਿਆ ਮੈਂ ਕਿਹਾ ਵੀ ਇਹ ਕਿਸ ਕਾਂਟ ਹੈ। ਮੈਨੂੰ ਇੱਕਦਮ ਮਿਲਾਨ ਕੁੰਦਰਾ ਜਿਹੜਾ ਫ੍ਰੀਲੈਂਸਰ ਥਿੰਕਰ ਜਿਹਨੂੰ ਮੈਂ ਅਕਸਰ ਕੋਟ ਕਰਦਾ ਜਿਹਦੇ 'ਚ ਉਹਨੇ ਜਿਹੜੀਆਂ ਕਲਚਰਸ ਦੀ ਲੜਾਈ ਕਿਹਾ ਵੀ ਕੀ ਹੁੰਦਾ ਹੈ, ਤਾਂ ਉਹਨੇ ਇੱਕ ਤਾਂ ਇਹ ਕਿਹਾ ਕਿ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle of memory is against forgetting. ਕਿ ਵੀ ਪਹਿਲਾ ਸਟੈਪ ਇਹੀ ਹੈ ਜੇ ਕਿਸੇ ਕੌਮ ਨੂੰ ਲੋਕਾਂ ਨੂੰ ਜਿਹੜਾ ਲਿਕੁਇਡੇਟ ਕਰਨਾ ਹੈ, ਖ਼ਤਮ ਕਰਨਾ ਹੈ ਤਾਂ ਉਹਨਾਂ ਦੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਉਹਨਾਂ ਦੀ ਤਹਿਜ਼ੀਬ ਡਿਸਟਰੋਏ ਕਰ ਦਿਓ, ਉਹਨਾਂ ਦੀਆਂ ਜਿਹੜਾ ਉਹ ਲੈਂਗੁਏਜ ਡਿਸਟਰੋਏ ਕਰ ਦਿਓ, ਕਲਚਰ, ਹਿਸਟਰੀ। ਫਿਰ ਆਪਣੇ ਹਿਸਟੋਰੀਅਨ ਲਾਓ ਜਿਵੇਂ RSS ਨੇ ਲਾਏ ਹੋਏ ਨੇ, ਆਪਣਾ ਇਤਿਹਾਸ ਜਿਵੇਂ ਅਸੀਂ ਕੀਤਾ ਸੀ ਕਿ ਈਵਰ ਅਬਦੁਲ ਹਮੀਦ ਵਰਗੇ ਜਿਹਨੇ ਪਰਮਵੀਰ ਚੱਕਰ ਜਿਨ੍ਹਾਂ ਨੇ ਦਿੱਤਾ, 4 ਟੈਂਕ ਡਿਸਟਰੋਏ ਤੁਹਾਡੀ ਸੋਇਲ ਦੇ ਲਈ ਮਰਿਆ, ਉਹ ਪ੍ਰਾਇਮਰੀ ਸਕੂਲ ਦੇ ਉੱਤੇ ਉਹਦਾ ਨਾਮ ਵੀ ਬਦਲ ਕੇ ਜਿਹੜਾ ਸ਼੍ਰੀ ਪ੍ਰਾਈਮ ਮਿਨਿਸਟਰ ਸਕੂਲ ਕਰਤਾ। ਔਰ ਇਵੇਂ ਸਿਸਟਮੈਟਿਕਲੀ ਹਟਾ। ਸਿੱਖਾਂ ਦੇ ਮਾਮਲੇ 'ਚ ਤੁਸੀਂ ਦੇਖੋਗੇ ਉਹ ਪਹਿਲਾਂ ਹੀ ਭਗਤੀ ਲਹਿਰ ਦੇ ਨਾਲ ਜੋੜ ਕੇ ਡਿਸਕਸ ਕਰਦੇ ਸੀ, ਹੁਣ ਤਾਂ ਸਨਾਤਨੀ ਹਿੰਦੂ ਧਰਮ ਦੇ ਨਾਲ ਜੋੜ ਕੇ ਜਿਹੜਾ ਬਾਕੀ ਜਿਹੜੇ ਜਿਨ੍ਹਾਂ ਨੇ ਇਹਨਾਂ ਨੇ ਕੱਖ ਨਹੀਂ ਕੀਤਾ, ਸਾਵਰਕਰ ਇਹਨਾਂ ਦਾ ਭਾਰਤ ਰਤਨ ਬਣਿਆ ਹੋਇਆ, ਗੋਲਵਲਕਰ ਗੁਰੂ ਬਣਿਆ ਹੋਇਆ, ਉਹ ਸਾਰੇ ਨੂੰ ਕਰ ਰਹੇ ਨੇ। ਔਰ ਇਹੀ ਪਾਰਟ ਜਿਹੜਾ ਇਹ ਖੁਦ ਕਰ ਰਹੇ ਨੇ ਹੁਣ, ਕਿਉਂਕਿ ਇਹਨਾਂ ਨੇ ਬਲੇਮ ਗੇਮ ਖੇਡਣੀ ਹੈ। ਇਹਨਾਂ ਨੇ ਇਹ ਮੁਸਲਮਾਨਾਂ ਨੂੰ, ਕਿਉਂਕਿ 20 ਕਰੋੜ ਮੁਸਲਮਾਨ ਇਹਨਾਂ ਦਾ ਭਾਰਤ ਦੇ ਵਿੱਚ ਜਿਹੜਾ ਬੈਠਾ ਹੈ ਉਹ ਬਹੁਤ ਬੁਰੀ ਤਰ੍ਹਾਂ ਰੜਕਦਾ ਹੈ। ਔਰ ਮੈਂ ਈਵਨ ਸੁਬਰਾਮਨਿਅਮ ਸਵਾਮੀ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ,
वो कहता जी हमसे सबसे बड़ी भूल ये हुई कि जब 1947 में मज़हब के नाम के ऊपर देश का बंटवारा हुआ तो जो यहाँ मुसलमान थे उन्हें यहाँ रहने नहीं देना चाहिए था। उन्हें कहते भी जाओ अब तुम्हारा मुल्क बन गया। और ये हुण यानी अज भी इन्हां नूं जदों इन्हां दा बड़ा सिंपल है एनाहीलेट और एसिमिलेट कि जहाँ हिंदू बन जाओ साडा हिस्सा बनो नहीं तो तबाही ਲਈ ਤਿਆਰ ਰਹੋ। ਇਹ ਬਿਲਕੁਲ ਔਰ ਇਹ ਗੱਲ ਕਾਇਦੇ ਆਜ਼ਮ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਵੀ ਜੇ ਅਸੀਂ ਇਹਨਾਂ ਦੇ ਵੱਸ ਪੈ ਗਏ ਤੇ ਜੋ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵਿੱਚ ਹੋਇਆ ਸੀ ਉੱਥੇ 700 ਸਾਲ 800 ਸਾਲ ਮੁਸਲਮਾਨਾਂ ਦਾ ਰਾਜ ਸੀ ਸਪੇਨ ਦੇ ਵਿੱਚ। 1492 ਤੱਕ ਪਹੁੰਚਦੇ ਆ। ਇੱਧਰ ਕੋਲੰਬਸ ਅਮਰੀਕਾ 'ਚ ਵੜਦਾ, ਉਧਰ ਇਨਕੁਇਜ਼ੀਸ਼ਨ ਦੇ ਥੱਲੇ ਉਹਨਾਂ ਨੂੰ ਉਹੀ ਚੋਇਸ ਦਿੱਤੀ ਜਾਂ ਛੱਡ ਦਿਓ ਮੁਲਕ ਭੱਜੋ ਇੱਥੋਂ ਜਾਂ ਈਸਾਈ ਹੋ ਜਾਓ। ਔਰ ਉਹਦਾ ਨਤੀਜਾ ਅਸੀਂ ਅੱਜ ਦੇਖ ਲਓ ਸਪੇਨ 'ਚ ਕਿੰਨੇ % ਉਹਨਾਂ ਦੇ 800 ਸਾਲ ਦੇ ਰਾਜ ਵੇਲੇ ਬਣਾਈਆਂ ਹੋਈਆਂ ਵੱਡੀਆਂ ਵੱਡੀਆਂ ਇਮਾਰਤਾਂ ਨੇ। ਅਲਹੰਬਰਾ ਦੂਜਾ ਉਹਨਾਂ ਦਾ ਨਾਮ ਇਹੀ ਕੁਛ ਉਹਨਾਂ ਨੇ ਜਿਹੜਾ ਇੱਥੇ ਕਰਨ ਦਾ ਕੀਤਾ। ਹੁਣ ਧਨਕਰ ਉੱਥੇ ਕੀ ਕਹਿ ਰਿਹਾ ਹੈ, ਜਦੋਂ ਦਾ ਤੁਸੀਂ ਪਹਿਲਾ ਹਿੱਸਾ ਦੇਖਦੇ ਹੋ ਤਾਂ ਲੱਗਦਾ ਕਿ ਵੀ ਇਹ ਗੱਲ ਤਾਂ ਉਹੀ ਕਰ ਰਿਹਾ ਜੋ ਮਿਲਾਨ ਕੁੰਦਰਾ ਕਰ ਰਿਹਾ, ਪਰ ਉਹ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਸਾਡੇ ਉੱਤੇ ਮੁਸਲਮਾਨਾਂ ਨੇ ਇਹੀ ਕੁਛ ਕੀਤਾ। ਦੇ ਵਰ ਵੈਰੀ ਓਪਰੈਸਿਵ, ਵੈਰੀ ਕਰੂਅਲ, ਬਰੂਟਲ ਫਾਰ ਆਵਰ ਲੈਂਗੁਏਜ, ਫਾਰ ਆਵਰ ਕਲਚਰ, ਫਾਰ ਆਵਰ ਰਿਲੀਜੀਅਸ ਪਲੇਸਿਸ। ਉਹਨਾਂ ਨੇ ਬਾਰਬੈਰਿਟੀ ਕੀਤੀ, ਸਾਡੀਆਂ ਧਾਰਮਿਕ ਥਾਵਾਂ ਢਾਹ ਕੇ ਆਪਣੀਆਂ ਬਣਾ ਦਿੱਤੀਆਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਵੀ ਕੋਈ ਡੋਮੀਨੈਂਟ ਕਿੰਗਡਮਸ ਜਾਂ ਐਮਪਾਇਰਸ ਹੁੰਦੇ ਨੇ ਉਹ ਚਮਦੀਆਂ ਚਲਾਉਂਦੇ ਨੇ, ਪਰ ਇਹਨਾਂ ਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜੇ ਇੰਨਾ ਹੀ ਜ਼ੁਲਮ ਹੋ ਕੇ ਸਭ ਮੁਸਲਮਾਨ ਬਾਦਸ਼ਾਹਾਂ ਦਾ ਕੰਮ ਹੀ ਜਿਹੜਾ ਉਹ ਹਿੰਦੂਆਂ ਦੇ ਕਲਚਰ ਔਰ ਮੰਦਰਾਂ ਤੇ ਦੂਜਿਆਂ ਨੂੰ 800 ਸਾਲ ਉਹਨਾਂ ਨੇ ਰਾਜ ਕੀਤਾ ਤੇ ਤੁਹਾਡੇ ਬਚ ਕਿਵੇਂ ਗਏ? ਤੁਸੀਂ ਇੰਨੇ ਕਰੋੜ ਆਪਣੇ ਆਪ ਨੂੰ ਆਬਾਦੀ ਕਹਿੰਦੇ ਹੋ, ਤੁਹਾਡੇ ਮੰਦਰ ਨੇ, ਤੁਹਾਡਾ ਉਹ ਸਾਰਾ ਇਹ ਬਚ ਕਿਵੇਂ ਗਏ ਫਿਰ 800 ਸਾਲ? ਜੇ ਹਰ ਮੁਸਲਮਾਨ ਜਿਹੜਾ ਹੈ ਉਹ ਬਾਦਸ਼ਾਹ ਉਹ ਤੁਹਾਡੇ ਮਜ਼ਹਬ ਨੂੰ ਹੀ ਔਰ ਤੁਹਾਡੀਆਂ ਮੰਦਰ ਹੀ ਢਾਣ ਨੂੰ ਲੱਗਾ ਹੋਇਆ ਸੀ। ਇਹ ਠੀਕ ਹੈ ਵੀ ਜਿਨ੍ਹਾਂ ਨੇ ਜ਼ਬਰ ਕੀਤਾ ਹੈ, ਜ਼ੁਲਮ ਕੀਤਾ ਹੈ, ਸਿੱਖ ਲਹਿਰ ਨੇ ਚੈਲੰਜ ਕੀਤਾ ਹੈ ਔਰ ਮੁੱਢਲੇ ਹੱਕਾਂ ਦੀ ਗੱਲ ਕੀਤੀ, ਪਰ ਅਲਟੀਮੇਟਲੀ ਇਹ ਹੀ ਇਹਨਾਂ ਦੀ ਮੋਡਸ ਆਪਰੈਂਡੀ ਹੈ। ਹੁਣ ਜਿਸ ਤੇਜ਼ੀ ਨਾਲ ਉਹ ਆਪਣੇ ਹਿੰਦੂਤਵਾ ਦੇ ਕਲਚਰ ਨੂੰ ਡੋਮੀਨੇਟ ਕਰਵਾ ਰਹੇ ਨੇ, ਉਹਦੇ 'ਚ ਉਹਨਾਂ ਨੇ ਕਿਵੇਂ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਉਹਨਾਂ ਦੇ ਵਿੱਚ ਇੱਕ ਸਟੇਜ ਦੇ ਉੱਤੇ 50 60 ਜਿਹੜੀਆਂ ਬੈਸਟ ਫਿਲਮਾਂ ਆਈਆਂ, ਬੈਸਟ ਦੂਜਾ ਆਇਆ, ਉਹ ਮੁਸਲਮਾਨਾਂ ਨੇ ਕੋਈ ਘੱਟ ਕੰਟਰੀਬਿਊਟ ਨਹੀਂ ਕੀਤਾ ਹੈ ਇਹਨਾਂ ਦੇ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਲਈ ਵੀ। ਇਹ ਵੀ ਹੁਣ ਇੱਕ ਬੜਾ ਪੋਪੂਲਰ ਜਿਹੜਾ ਭਜਨ ਹੈ ਅੱਜ ਵੀ ਉਹਨੂੰ ਜਿਹੜਾ ਉਹ ਵੱਜਦਾ ਹਰ ਥਾਂ ਦੇ ਉੱਤੇ ਔਰ ਬੜੀ ਪੋਪੂਲਰ ਇੱਕ ਫਿਲਮ ਸੀ ਬੈਜੂ ਬਾਵਰਾ। ਹੁਣ ਉਹਦੇ 'ਚ ਹੈ ਕਿ ਮਨ ਤੜਪਤ ਹਰੀ ਦਰਸ਼ਨ ਕੋ ਆਜ, ਇਹ ਇੱਕ ਬੜੇ ਕਲਾਸਿਕ ਅੰਦਾਜ਼। ਹੁਣ ਇਹ ਲਿਖਣ ਵਾਲਾ ਸ਼ਕੀਲ ਬਦਾਯੂਨੀ, ਜਿਹਨੇ ਮਿਊਜ਼ਿਕ ਦਿੱਤਾ ਨੌਸ਼ਾਦ, ਗਾਣ ਵਾਲਾ ਮੁਹੰਮਦ ਰਫੀ, ਤਿੰਨੋਂ ਮੁਸਲਮਾਨ। ਔਰ ਜਿੰਨੇ ਵੀ ਤੁਸੀਂ ਬੈਸਟ ਦੇਖੋਗੇ ਸਕ੍ਰਿਪਟ, ਪਰ ਅੱਜ ਕਿਵੇਂ ਇਹਨਾਂ ਨੇ ਵਿਵੇਕ ਅਗਨੀਹੋਤਰੀ ਵਰਗੇ, ਅਨੁਪਮ ਖੈਰ ਵਰਗੇ, ਵਿਗੜੀ ਕੰਗਣਾ ਰਣੌਤ ਵਰਗੇ ਇਹਨਾਂ ਨੂੰ ਪ੍ਰਮੋਟ ਕਰਕੇ ਹੌਲੀ ਉਹਨਾਂ ਨੇ ਫਿਲਮ ਇੰਡਸਟਰੀ 'ਚੋਂ ਵੀ ਔਰ ਕਿਵੇਂ ਉਹਨਾਂ ਨੇ ਇਹਨੂੰ ਐਜ਼ ਏ ਸੌਫਟ ਪਾਵਰ ਵਰਤਿਆ ਆਪਣਾ ਹਿੰਦੂਤਵਾ ਦਾ ਦੇਣ ਲਈ ਜਾਂ ਪ੍ਰੋਪੇਗੈਂਡੇ ਲਈ। ਕਦੇ ਕਸ਼ਮੀਰ ਫਾਈਲਸ ਬਣਾ ਦਿੱਤੀਆਂ, ਕਦੇ ਕੇਰਲਾ ਸਟੋਰੀ ਆਫ ਕਨਵਰਜਨ, ਤੇ ਦੂਜੇ ਪਾਸੇ ਜੇ ਜਸਵੰਤ ਸਿੰਘ ਖਾਲੜਾ ਜਾਂ ਦੂਸਰੇ ਦੇ ਉੱਤੇ ਕੋਈ ਫਿਲਮ ਬਣਦੀ ਆ ਉਹਨੂੰ ਤੁਸੀਂ 100 ਕੱਟ ਲਾ ਦਿਓ, ਉਹਨੂੰ ਕਹੋ ਜੀ ਅਸੀਂ ਰਿਲੀਜ਼ ਹੀ ਨਹੀਂ ਹੋਣ ਦੇਣਾ। ਸੋ ਇਹ ਜੋ ਇਹ ਕਹਿ ਰਿਹਾ ਵਾਈਸ ਪ੍ਰੈਜ਼ੀਡੈਂਟ ਧਨਖੜ, ਇਹ ਇਨਫੈਕਟ ਹਿੰਦੂਤਵਾ ਚੋਂ ਹੀ ਦੇ ਅੰਦਰੋਂ ਨਿਕਲ ਕੇ ਬੋਲ ਰਿਹਾ ਕਿ ਅਸੀਂ ਈਵਨ ਜਿਹੜੇ ਸਾਊਥ ਦੀ ਹੋਂਦ ਹੈ ਉਹ ਭਾਵੇਂ ਤਮਿਲ ਹੈ, ਉਹ ਤੇਲਗੂ ਵਾਲੇ ਨੇ, ਆਂਧਰਾ 'ਚ ਮਲਿਆਲਮ ਵਾਲੇ ਨੇ, ਅਲਟੀਮੇਟਲੀ ਤੁਹਾਨੂੰ ਸਾਡੇ ਹਿੰਦੂਤਵਾ ਦੇ ਥੱਲੇ ਆਉਣਾ ਪਏਗਾ। ਸਿੱਖਾਂ ਬਾਰੇ ਤਾਂ ਉਹ ਸਮਝਦੇ ਨੇ ਕਿ ਬਈ ਅਸੀਂ ਇਹਨਾਂ ਦੇ ਬਹੁਤ ਸਾਰੇ ਗੁਰਦੁਆਰੇ ਕਾਬੂ ਕਰ ਲਏ ਨੇ। ਹੁਣ ਦਿੱਲੀ ਦੇ ਵਿੱਚ ਉਸ ਭੌਂਕੇ ਨੂੰ ਮਿਨਿਸਟਰ ਬਣਾ ਦਿੱਤਾ ਮਨਜਿੰਦਰ ਸਰਸਿਆ ਨੂੰ, ਹਰ ਚੌਥੇ ਦਿਨ ਮੁਸਲਮਾਨਾਂ ਨੂੰ ਗਾਲਾਂ ਕਢਾਉਣ ਦੇ ਲਈ ਰੱਖਿਆ ਹੋਇਆ ਹਾਂਜੀ, ਰੈਂਟਾ ਸਿੱਖ। ਔਰ ਇਹੀ ਹਾਲ ਅਸੀਂ ਬਾਕੀ ਥਾਵਾਂ 'ਤੇ ਦੇਖ ਰਹੇ ਹਾਂ। ਹਰਿਆਣੇ ਦੇ ਵਿੱਚ ਕੀ ਹੈ, ਹਰਿਆਣਾ ਕਮੇਟੀ ਦੇ ਰਾਹੀਂ ਹਾਲਾਂ ਇੰਡੀਪੈਂਡੈਂਟ ਜਿੱਤ ਕੇ ਆਏ ਨੇ, ਪਰ ਸਰਕਾਰੀ ਕੰਟਰੋਲ ਹੈ ਪੂਰੀ ਤਰ੍ਹਾਂ ਨਾਲ। ਸੋ ਇਹਨਾਂ ਨੂੰ ਇਹ ਸਮਝਣਾ ਹੋਏਗਾ ਵੀ ਇੱਕ ਪਾਰਟ ਨਹੀਂ ਹੈ। ਔਰ ਕਿਵੇਂ ਜਦੋਂ ਹਕੂਮਤਾਂ ਦੇ ਕੋਲ ਜਾਂ ਆਈਡੀਓਲੋਜੀ ਵਾਲਿਆਂ ਕੋਲ ਪਾਵਰਸ ਆਉਂਦੀਆਂ ਨੇ ਉਹ ਕਿਵੇਂ ਕਰਦੀਆਂ ਨੇ। ਦੂਸਰੀ ਖਬਰ ਹੈ, ਉੱਤਰ ਪ੍ਰਦੇਸ਼ ਗਵਰਨਮੈਂਟ ਟੂ ਡਿਲੀਵਰ ਸੰਗਮ ਵਾਟਰ ਟੂ ਪ੍ਰਿਜ਼ਨਰਸ ਇਨ ਜੇਲ।
ਹੁਣ ਆਦਿੱਤਿਆਨਾਥ ਯੋਗੀ ਕਹਿ ਰਹੇ 1 ਲੱਖ ਕੈਦੀ ਨੇ ਯੂਪੀ ਦੀਆਂ ਜੇਲ੍ਹਾਂ 'ਚ, ਪਤਾ ਨਹੀਂ ਕਿੰਨੀਆਂ ਜੇਲ੍ਹਾਂ ਨੇ, ਇਹਦੇ 'ਚ ਪੂਰਾ ਫਿਗਰ ਦਿੱਤਾ ਹੈ। 61 ਡਿਸਟ੍ਰਿਕਟ ਜੇਲ੍ਹਾਂ ਨੇ, 2 ਸਬ ਜੇਲ੍ਹਾਂ ਨੇ, ਇੱਕ ਕਿਸ਼ੋਰ ਸਦਨ ਹੈ ਬਰੇਲੀ 'ਚ, ਇੱਕ ਨਾਰੀ ਨਿਕੇਤਨ ਹੈ, ਔਰ ਇਸ ਸਾਰੇ ਦੇ ਵਿੱਚ ਲਗਭਗ 1 ਲੱਖ ਦੇ ਕਰੀਬ ਨੇ। ਔਰ ਉਹ ਯੋਗੀ ਆਦਿੱਤਿਆਨਾਥ ਕਹਿ ਰਿਹਾ ਵੀ ਅਸੀਂ ਜਿਹੜਾ ਸੰਗਮ, ਕਿਉਂਕਿ ਉਹੀ ਮਹਾਕੁੰਭ ਚੱਲ ਰਿਹਾ, ਤਾਂ ਮਹਾਕੁੰਭ ਨੂੰ ਜਿਵੇਂ ਉਹਨੇ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਮਹਾਕੁੰਭ ਹੈ ਕਿ ਮ੍ਰਿਤਿਓ ਕੁੰਭ ਹੈ, ਉੱਥੇ ਮਾਰ ਰਹੇ ਨੇ ਉੱਥੇ ਮਾਰ ਰਹੇ ਨੇ, ਉਹਨੇ ਕਿਹਾ ਕਿ ਵੀ ਇਹ ਜਿਹੜਾ ਹੋਲੀ ਵਾਟਰ ਹੈ ਸੰਗਮ ਦਾ, ਇਹ ਸਾਰੀਆਂ ਜੇਲ੍ਹਾਂ 'ਚ ਲਿਜਾਇਆ ਜਾਏਗਾ, ਇਹਨੂੰ ਰੈਗੂਲਰ ਪਾਣੀ ਦੇ ਨਾਲ ਮਿਕਸ ਕੀਤਾ ਜਾਏਗਾ, ਇੱਕ ਸਮਾਲ ਟੈਂਕ ਦੇ ਵਿੱਚ ਉਹਨੂੰ ਸਟੋਰ ਕੀਤਾ ਜਾਏਗਾ, ਫਿਰ ਸਾਰੇ ਜਿਹੜੇ ਜੇਲ੍ਹ ਦੇ ਕੈਦੀ ਨੇ ਉਹਨਾਂ ਨੂੰ ਇਸ ਪਾਣੀ ਦੇ ਨਾਲ ਨਵਾਇਆ ਜਾਏਗਾ ਤਾਂ ਕਿ ਉਹਨਾਂ ਦੇ ਸਾਰੇ ਪਾਪ ਜਿਹੜੇ ਨੇ ਉਹ ਖਤਮ ਹੋ ਜਾਣ। 21 ਫਰਵਰੀ ਨੂੰ 9:30 ਤੋਂ 10 ਵਜੇ ਤੱਕ 90,000 ਇਨਮੇਟਸ ਦੇ ਉੱਤੇ ਜਿਹੜੇ 75 ਜੇਲ੍ਹਾਂ 'ਚ ਲੌਜਡ ਨੇ ਉਹਨਾਂ ਨੂੰ, ਹੁਣ ਤੁਸੀਂ ਉਹਨਾਂ 'ਚ ਮੁਸਲਮਾਨ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ, ਦਲਿਤ ਵੀ ਨੇ, ਸਭ ਨੂੰ ਗੰਗਾ ਦੇ ਤੇ ਜਮਨਾ ਦੇ ਗੰਦੇ ਪਾਣੀ ਦੇ ਨਾਲ ਨਵਾ ਕੇ ਜਿਹੜਾ ਉਹ ਕਹਿਣਗੇ ਜੀ ਇਹ ਹੁਣ ਇਹਨਾਂ ਨੇ ਵੀ ਕੁੰਭ ਬਣਾ ਲਿਆ। ਸੋ ਇਹ ਹੈ ਜਦੋਂ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਜਿਹੜੀ ਮਿਲਾਨ ਕੁੰਦਰਾ ਨੇ ਕਿਹਾ ਸੀ ਕਿ ਕਿਵੇਂ ਕਲਚਰ, ਹਿਸਟਰੀ, ਤਹਿਜ਼ੀਬ ਡਿਸਟਰੋਏ ਕੀਤੀ ਜਾਂਦੀ ਤੇ ਕਿਵੇਂ ਨਵਾਂ ਬਿਲਡ ਕੀਤਾ ਜਾਂਦਾ। ਇਨਫੈਕਟ ਇਹ ਮਿਸਟਰ ਧਾਨਕੜ ਇਹੀ ਬਿਆਨ ਕਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।